ਉਸਤਾਦ ਜੀ ਮੈਂ ਦੁਬਈ ਉਦੋਂ ਆਉਂਦਾ ਰਿਹਾ ਵਾਂ ਜਦੋਂ ਟਾਵਾਂ ਟਾਵਾਂ ਬੰਦਾ ਹੁੰਦਾ ਸੀ। ਦੁਨੀਆ ਤੇ ਕਿ ਦੁਬਈ 'ਚ? ਦੁਨੀਆ ਤੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਦੁਬਈ ਵੀ ਕੋਈ ਮੁਲਕ ਹੈਗਾ। ਮੈਂ ਉਦੋਂ ਆਉਂਦਾ ਰਿਹਾ। ਤੁਸੀਂ ਆਂਦੇ ਕਿਸ ਤਰ੍ਹਾਂ ਦੇ? ਇਸ ਤਰ੍ਹਾਂ ਮੈਂ ਇਸ ਤਰ੍ਹਾਂ ਆ ਜਾਂਦਾ ਸੀ। ਉਦੋਂ ਲਾਗੇ ਵੀ ਤੇ ਹੋਣਾ ਨਾ, ਮਤਲਬ ਅੱਧੇ ਦੁਬਈ ਦੇ ਜਿਹੜੇ ਕੰਮ ਨੇ ਨਾ, ਇਹਦੇ ਮਸ਼ਵਰੇ ਮੈਂ ਦਿੱਤੇ ਨੇ। ਕਿ ਨਾ ਕਰੀਓ। ਨਹੀਂ ਹਾਂ, ਕਿ ਇਹ ਕਰਿਓ, ਤੇ ਉਹਨਾਂ ਨੇ ਨਹੀਂ ਕੀਤੇ। ਨਹੀਂ ਉਹਨਾਂ ਨੇ ਫਿਰ ਆਪਣੇ ਹਿਸਾਬ ਨਾਲ ਕੀਤੇ ਨਾ, ਉਹ ਵੀ ਠੀਕ ਹੋ ਗਏ। ਚਲੋ ਉਹ ਵੀ ਠੀਕ ਆ, ਕੀਤਾ ਤੇ ਨਾ ਕੁਛ ਉਹਨਾਂ ਨੇ, ਪਹਿਲੇ ਤਾਂ ਕਰ ਹੀ ਕੁਛ ਨਹੀਂ ਸੀ ਰਿਹਾ। ਹਾਂ, ਇਹ ਵੀ ਗੱਲ ਹੈ। ਐਸ ਤੈਨੂੰ ਪਤਾ ਇੱਥੇ ਇੱਕ ਸਮੁੰਦਰ ਦੇ ਥੱਲੇ ਇੰਜ ਲੰਘਿਆ ਪੁੱਲ, ਆਹੋ ਉਹ ਬੜੀ ਪ੍ਰੋਬਲਮ ਹੋ ਰਹੀ ਸੀ, ਉੱਤੋਂ ਦੀ ਆਉਣਾ ਪੈਂਦਾ ਸੀ। ਮੈਨੂੰ ਫੋਨ ਆਇਆ, ਉਹਨੇ ਕਿਹਾ ਯਾਰ ਦੱਸ। ਮੈਂ ਕਿਹਾ ਲੈ ਦੱਸ, ਇਹ ਕਿਹੜੀ ਗੱਲ? ਸਮੁੰਦਰ ਦੇ ਵਿੱਚੋਂ ਕੱਢ ਸੜਕ। ਉਹਨੇ ਕਿਹਾ ਪਾਣੀ ਆ ਜਾਏਗਾ ਉੱਤੇ। ਮੈਂ ਕਿਹਾ ਨਹੀਂ ਆਉਂਦਾ। ਇਹ ਤੁਹਾਡਾ ਮਸਲਾ। ਆਹ ਮੈਂ ਕਿਹਾ ਟਿਕਟ ਭੇਜ, ਟਿਕਟ ਭੇਜ। ਮੈਂ ਕਿਹਾ ਮੈਂ ਆ ਕੇ ਕਰਾ ਦਿੰਦਾ। ਅੱਛਾ, ਤੇ ਫਿਰ ਟਿਕਟ ਭੇਜੀ ਉਹਨਾਂ ਨੇ? ਉਹਨੇ ਟਿਕਟ ਭੇਜੀ, ਅੱਛਾ, ਬੜੀ ਮੁਸ਼ਕਿਲ ਉਹਨੇ ਟਿਕਟ ਭੇਜੀ। नहीं तो खाली टिकट बस, और कोई पैसा पूसा कोई? ਉਹ ਯਾਰ ਪੈਸੇ ਤਲਕ ਤੇ ਪੈਸੇ ਨਹੀਂ ਹੁੰਦੇ ਐਸਨ ਸਾਹਿਬ। ਜਿੱਥੇ ਪਿਆਰ ਮੁਹੱਬਤ ਹੋਵੇ, ਤਲਕ ਹੋਵੇ, ਉੱਥੇ ਕਾਹਦੇ ਪੈਸੇ? ਫਿਰ ਨਾਲੇ ਮਸਲਾ ਬਣਿਆ ਸੀ ਨਾ, ਮਤਲਬ ਮੈਂ ਉਹਨੂੰ ਆ ਕੇ ਜਿਹੜਾ ਸੀ ਨਾ ਇੰਜੀਨੀਅਰ, ਹਾਂ, ਉਹਨੇ ਕਿਹਾ ਜੀ ਹੁਕਮ। ਮੈਂ ਕਿਹਾ ਹੁਕਮ ਕੁਛ ਵੀ ਨਹੀਂ, ਸਾਡੇ ਕੋਲ ਚਿੜੀਆ ਹੀ ਆ। ਇੰਜ ਮੈਂ ਕਿਹਾ ਘੁਮਾ ਇਹਨੂੰ ਅੱਛਾ, ਉੱਤੋਂ, ਹਾਂ, ਪਿੱਛੋਂ ਪਹਿਲੇ ਪਾਣੀ ਰਕਾਓ ਸਮੁੰਦਰ ਦਾ। ਕਿਸੇ ਤਰੀਕੇ ਮੇਰੀ ਟੈਨਸ਼ਨ ਨਹੀਂ। ਆਹ ਉਹਨਾਂ ਨੇ ਪਾਣੀ ਰਕਾਤਾ, ਇਧਰੋਂ ਵੀ ਪਾਣੀ ਰਕਾਤਾ ਵਿੱਚੋਂ। ਮੈਂ ਕਿਹਾ ਪਾਣੀ ਕੱਢੋ ਪਹਿਲੇ, ਇਹਨੂੰ ਖੁਸ਼ਕ ਕਰੋ। ਓਏ ਹੋਏ, ਉਹਨਾਂ ਟੋਟਾ ਖੁਸ਼ਕ ਕਰਾਇਆ, ਅੱਛਾ, ਬੰਦ ਲਾਤੇ ਸਾਈਡਾਂ ਤੇ। ਇਹੀ ਯਾਰ ਜਿਹੜੇ ਪੈਸੇ। ਨਹੀਂ ਨਹੀਂ, ਇਹ ਤੇ ਇਹ ਬੰਦ ਆ। ਲੈ ਮੈਂ ਰਸ ਸਮਝੀ ਜਾ ਰਿਹਾ ਮੈਂ। ਅੱਛਾ, ਟੋਪੀ ਵਾਲੇ ਰਸ ਹੁੰਦੇ ਸੀ, ਇਹ ਟੋਪੀ ਵਾਲੇ ਬੰਦ ਮੈਂ ਪਹਿਲੀ ਵਾਰੀ ਦੇਖੇ। ਸਰ ਜੀ, ਉਹ ਸਖਤ ਕਰਨ ਦੀ ਬਜਾਏ ਉਹਨਾਂ ਨੇ ਨਰਮ ਨਰਮ ਹੀ ਪੇਸ਼ ਕਰ ਦਿੱਤਾ। ਅੱਛਾ, ਉਹ ਉਹਨਾਂ ਨੇ ਬੰਦ ਕਰਤਾ। ਮੈਂ ਕਿਹਾ ਧੁੱਪਾਂ ਲੱਗਣ ਦਿਓ 5-7। ਸਮੁੰਦਰ 'ਚ ਪਾਣੀ ਧੁੱਪ ਨਾਲ ਸੁਕਾਇਆ। ਨਹੀਂ ਨਹੀਂ ਨਹੀਂ, ਪਾਣੀ ਸਾਈਡਾਂ ਤੇ ਰੋਕ ਲਿਆ ਨਾ। ਚਿੱਕੜ ਤੇ ਹੋ ਗਿਆ ਹੋਣਾ ਨਾ ਵਿੱਚ। ਆਹੋ, ਜਿੱਥੇ ਵਿੱਚ ਪੁਲ ਬਣਨਾ ਸੀ ਉੱਥੇ ਮੈਂ ਕਿਹਾ ਸੁੱਕਣ ਦਿਓ। ਓਕੇ, 5-7 ਧੁੱਪਾਂ ਲੱਗੀਆਂ, ਸੁੱਕ ਗਿਆ। ਠੀਕ ਹੋ ਗਿਆ। ਇੰਜੀਨੀਅਰ ਸਮਝ ਗਿਆ, ਉਹਨੇ ਕਿਹਾ ਭਾਵੇਂ ਤੁਸੀਂ ਜਾਓ, ਮੈਨੂੰ ਅੱਗੋਂ ਸਮਝ ਆ ਗਈ। ਮੈਂ ਜਹਾਜ਼ ਕਰਾਇਆ ਵਾਪਸ। केड़े वाले जहाज? ਜਹਾਜ਼ ਇੰਜੀਨੀਅਰ ਨੇ ਕਿਹਾ ਭਾਣ ਜਾਨੀ ਭਾਜੀ ਅੱਗੋਂ ਮੈਨੂੰ ਸਮਝ ਆ ਗਈ। ਅੱਛਾ, ਕਹਿੰਦਾ ਤੁਸੀਂ ਜਾਓ। ਮੈਂ ਅਗਲੇ ਦਿਨ ਵਾਪਸ। 15 ਦਿਨ 'ਚ ਉਹਨਾਂ ਨੇ ਪੁਲ ਬਣਾ ਲਿਆ। ਮੈਨੂੰ ਫੋਨ ਆਇਆ, ਉਹਨੇ ਕਿਹਾ ਯਾਰ ਮਿਹਰਬਾਨੀ। ਮੈਂ ਕਿਹਾ ਕੋਈ ਰੌਲਾ ਹੀ ਨਹੀਂ। ਬਸ ਤੁਹਾਡੀ ਟੈਕਨੀਕ ਇਹ ਹੈ ਜੀ ਕਿ ਤੁਸੀਂ ਦੱਸਣਾ ਸੀ ਕਿ ਸਮੁੰਦਰ ਹਾਂ, चिकन के में सुखाना? ਆਹੋ ਸੱਤ ਤੋਂ ਪਾਣਾ ਨਾਲਾ ਤੇਰਾ ਸੀ। बेसिकली चिकन सुखाना। ਇਹ ਬੁਰਜ ਪਤੀਸਾ ਜਿਹੜਾ ਇਹਦਾ ਮੈਂ ਦੱਸਿਆ। ਮੈਨੂੰ ਇੱਕ ਗੱਲ ਦੱਸ ਦਿਓ ਜੀ, ਹਾਂ, ਉੱਥੇ ਕਿੰਨੀਆਂ ਧੁੱਪਾਂ ਲੱਗੀਆਂ? ਉੱਥੇ ਧੁੱਪ ਨਹੀਂ ਲੱਗੀ। ਹਰ ਜਗ੍ਹਾ ਤੇ ਧੁੱਪ ਦਾ ਕੰਮ ਨਹੀਂ ਹੁੰਦਾ। ਮੁਫਤ ਇੰਜੀਨੀਅਰਿੰਗ ਇੱਕ ਵੱਡਾ ਲੈਵਲ ਆ। बड़ी दुनिया है। ਇੰਜੀਨੀਅਰਿੰਗ 'ਚ ਹਰ ਕੰਮ ਧੁੱਪ ਨਾਲ, ਕੋਈ ਛਾਵਾਂ ਨਾਲ ਵੀ ਹੁੰਦਾ। ਮੈਨੂੰ ਜੋ ਫੋਨ ਆਇਆ, ਤੁਸੀਂ ਫੋਨ ਚੁੱਕ ਕੇ ਜਾਣਾ, ਫਸ ਗਏ। ਮੈਨੂੰ ਫੋਨ ਆਇਆ ਨਾ, ਮੈਂ ਨੰਬਰ ਦੇਖਿਆ, ਮੈਂ ਕਿਹਾ ਲੈ ਬਈ ਫਸ ਗਏ ਫਿਰ ਕਿਤੇ। ਮੈਂ ਇੰਜੀਨੀਅਰ ਉਹੀ ਜਿਹਨੇ ਪੁੱਲ ਬਣਾਇਆ ਸੀ। ਨਹੀਂ ਨਹੀਂ ਨਹੀਂ, ਮੇਨ ਉਹਦਾ ਓਕੇ ਓਕੇ ਓਕੇ, ਵੱਡੇ level ਦਾ। ਸਮਝ ਗਿਆ। ਅੱਛਾ, ਇੱਕ ਉਹਦੀ ਮਿਹਰਬਾਨੀ ਕਿ ਉਹਨੂੰ ਮੈਂ ਕਿਹਾ ਸੀ ਯਾਰ ਤੂੰ ਦੱਸਣਾ ਨਹੀਂ ਕਿ ਮੇਰਾ ਤੇਰੇ ਨਾਲ ਕੋਈ ਤਲਕ। ਇਹ ਉਹਨੇ ਰਾਜ਼ ਰੱਖਿਆ ਅੱਜ ਤੱਕ। ਸਹੀ ਗੱਲ। ਮੈਂ ਫੋਨ ਸੁਣਨੇ ਕਿ ਮੈਂ ਕਿਹਾ ਫਸ ਗਿਆ। ਕਹਿੰਦਾ ਹਾਂ। ਮੈਂ ਕਿਹਾ ਦੱਸ। ਉਹਨੇ ਕਿਹਾ ਯਾਰ ਇੱਕ ਬਿਲਡਿੰਗ ਬਣਾ ਰਿਹਾ ਮੈਂ, ਬੁਰਜ ਫਜੀਤਾ। ਫਜੀਤਾ ਪੀਜ਼ਾ ਨਹੀਂ ਹੁੰਦਾ? ਸਾਰੀਆਂ ਖੁਰਾਕਾਂ ਦੇ ਨਾਲ ਹੀ ਹੈ ਉਸ। हाँ, बस खान ही याद रहता है। ਮੈਂ ਕਿਹਾ ਸਭ ਤੋਂ ਪਹਿਲੇ ਨਾਂ ਸਹੀ ਕਰ, ਬੁਰਜ ਖਲੀਫਾ ਨਾਂ ਰੱਖ। ਉਹਨੇ ਕਿਹਾ ਵੈਰੀ ਗੁੱਡ। ਬੁਰਜ ਖਲੀਫਾ ਨਾਂ ਰੱਖਿਆ। ਮੈਂ ਕਿਹਾ ਆਰਡਰ ਲਾ। ਕਹਿੰਦਾ ਟਿਕਟ ਭੇਜ ਰਿਹਾ। आया ਆਇਆ, ਟਿਕਟ ਕਰਾਈ, ਮੈਂ ਆ ਗਿਆ। ਬੁਰਜ ਖਲੀਫਾ ਨੀਵਾਂ ਸੀ। ਜਿਹੜੇ ਟਾਰਗੇਟ ਸੀ ਨਾ ਕਿ ਸਾਰੀ ਬਿਲਡਿੰਗਾਂ ਤੋਂ ਵੱਡਾ ਬਣਾਉਣਾ, ਉਹਦੇ ਤੋਂ ਨੀਵਾਂ ਸੀ ਕੋਈ 250-300 ਫੁੱਟ, ਤੇ ਅੱਗੋਂ ਪੂਰਾ ਹੋ ਗਿਆ ਸੀ। ਚੁੰਝ ਵੀ ਉਹਦੀ ਨੇ ਬਣਾਤੀ। ਮੈਨੂੰ ਕਹਿੰਦਾ ਹੁਣ ਕੀ ਕਰਾਂ ਮੈਂ? ਆਪਣੀ ਨੂੰ ਮਕਾਈ ਖਲੋਤੇ ਸੀ। ਆਪਣੀ ਨੂੰ ਮਕਾਈ ਖਲੋਤੇ ਸੀ, ਲੇਕਿਨ ਉਹਨੂੰ ਟੈਨਸ਼ਨ ਇਹ ਸੀ ਕਿ ਮੈਂ ਤੇ ਉੱਚਾ ਬਣਾਉਣਾ ਦੁਨੀਆ 'ਚ। ਲੈ ਕੇ ਜਾਣਾ ਸੀ ਉੱਥੇ ਨਹੀਂ। ਮੈਂ ਕਿਹਾ, ਕਹਿੰਦਾ ਹੁਣ? ਮੈਂ ਕਿਹਾ ਬਸ। ਕਹਿੰਦਾ ਆਹੋ। ਮੈਂ ਕਿਹਾ ਹੋ ਗਿਆ ਕੰਮ। ਪਰੇ ਹੋ ਜਾ। ਆਹ ਮੈਨੇਜਰ ਉਹਨੂੰ ਬੁਲਾ, ਉਹ ਜਿਹੜਾ ਜਲਾਦ, ਉਹ ਕਿਹੜਾ ਕੀ ਹੁੰਦਾ ਜਿਹੜਾ ਇੰਜੀਨੀਅਰ। ਮੈਂ ਕਿਹਾ ਇੰਜੀਨੀਅਰ ਨੂੰ ਬੁਲਾ। ਪੰਜ ਦੇਣੀ ਸੀ ਬੁਝਣੀ ਪਰ। ਇੰਜੀਨੀਅਰ ਨੇ ਦੂਰੋਂ ਕਹਿਤਾ, ਉਹਨੇ ਕਹੋ ਪਾਣਾ ਆ ਗਏ ਤੁਸੀਂ? ਮੈਂ ਕਿਹਾ ਉਹਨੇ ਕਹਿੰਦੇ ਜਾਨ ਖਾਦੀ ਪਈ ਆ। ਤੂੰ ਰਹਿ ਜਾ, ਤੂੰ ਪਾਣਾ ਕਿ ਤੁਸੀਂ ਆਹੋ ਆ ਗਿਆ। ਕਿੰਨਾ ਪਾਣੇ ਨੇ ਜਾਨ ਖਾਦੀ? 15 ਦਿਨ ਹੋ ਗਏ। ਇਹਦਾ ਕੁਝ ਕਰੋ। ਮੈਂ ਜ਼ਿਆਦਾ ਲੱਗ ਗਿਆ। ਮੈਂ ਕਿਹਾ ਸਿਗਰਟ ਲਵਾ।
ਅੱਛਾ ਹੁਣ ਸ਼ੇਖ ਦੇਖ ਇਹ ਡਿਟੇਲ ਆ ਸ਼ੇਖ ਦੇਖ ਰਿਹਾ ਕਿ ਇਹ ਨਾ ਕੋਈ ਗੇਮ ਪਾ ਰਿਹਾ ਪਰੇ ਖੜਾ। ਜਿਹੜਾ ਸਿਗਰਟ ਹਾਂ ਮੈਂ ਉਹਨੂੰ ਕਿਹਾ ਉੱਤੇ ਤੂੰ ਕੁਝ ਨਹੀਂ ਬਣਾਉਣਾ, ਸਿਰਫ ਇੱਕ ਚੁੰਝ ਬਣਾਉਣੀ, ਕਰੀ ਉੱਚਾ ਹੀ ਕਰਨਾ ਨਾ, ਹਾਈਟ ਉੱਚੀ ਕਰਨੀ ਨਾ, ਮਤਲਬ ਨਾਪਣੀ ਨਾ ਚੀਜ਼ ਇੰਨੀ ਹੈ। ਮੈਂ ਕਿਹਾ ਉਹਨੂੰ ਕੁਛ ਨਹੀਂ ਕਰਨਾ, 200 ਮੀਟਰ ਦਾ ਨਾ ਇੱਕ ਟੋਪੀ ਜੀ ਬਣਾ ਕੇ ਨਾ ਉੱਤੇ ਚੁੰਝ ਰੱਖ ਦੇ, ਉਹ ਜਿਵੇਂ ਸਾਲਗਿਰਾ ਤੇ ਪਾਈਆਂ ਸਾਲਗਿਰਾ ਤੇ ਪਾਈਆਂ ਦੀਆਂ। ਉਹ ਅੱਜ ਤੂੰ ਉਹਨੂੰ ਮੈਂ ਕਿਹਾ ਕਲਰ ਉਹਨੂੰ ਥੱਲੇ ਬਿਲਡਿੰਗ ਵਾਲਾ ਕਰ ਦੇ, ਕਿਹੜਾ ਪਤਾ ਲੱਗਣਾ। ਅੱਗੇ ਮੈਂ ਦੱਸਣ ਲੱਗਾ, ਕਹਿੰਦਾ ਬਸ ਮੈਂ ਸਮਝ ਗਿਆ। ਜਾਓ ਤੁਸੀਂ। ਮੈਂ ਜਹਾਜ਼ ਕਰਾਇਆ, ਟਿਕਟ ਤੇ ਬੈਠਾ ਘਰ। ਇਹ ਵੀ ਕੋਈ ਇੰਜੀਨੀਅਰਿੰਗ ਦੀ ਗੱਲ ਆ ਉਸਤਾਦ ਜੀ। ਲੋ ਮੈਂ ਪਾਕਿਸਤਾਨ ਪਹੁੰਚਿਆ ਨਹੀਂ ਸੀ ਹਾਲੇ, ਮੈਨੂੰ ਉਹਨੇ ਤਸਵੀਰ WhatsApp ਕਰ ਦਿੱਤੀ ਸੀ ਕਿ ਓਕੇ ਆ। ਮੈਂ ਕਿਹਾ ਬੇਟੇ ਮੈਂ ਘਰ ਤੇ ਪਹੁੰਚ ਲੈਂਦਾ। ਉੱਥੇ ਇੱਥੇ ਇੱਕ ਬਿਲਡਿੰਗ ਆ, ਉਹ ਥੱਲੇ ਉਹਦਾ ਗੋਲ ਇਕੱਠਾ ਹੀ ਆ, ਉੱਪਰੋਂ 4 ਇੰਚ ਲੈਦਾ ਜਾਰੀਆਂ ਦੇਖੀ ਹੈ। ਹਾਂਜੀ ਅੱਛਾ ਉਹ 4 ਇੰਚ ਖੁੱਲੀਆਂ ਨਹੀਂ, ਇੰਜ ਕਰਕੇ ਨਾ ਇੰਜ ਮਤਲਬ ਫੁੱਲ ਦੀ ਪੰਖੜੀ ਸਿੱਧੀ ਨਹੀਂ ਪੰਖੜੀ। ਹੁਣ ਪੰਖੜੀ ਜਦੋਂ ਬਣਾਉਣੀ ਸੀ ਤਾਂ ਡਿੱਗਦੀਆਂ ਸੀ। ਓਏ ਹੋਏ ਤੁਹਾਨੂੰ ਫੇਰ ਫੋਨ ਆ ਮੈਂ ਨਹਾ ਰਿਹਾ ਤਾਂ ਮੈਨੂੰ ਬਾਤ ਆਈ ਫੋਨ ਦੀ, ਤੇ ਮੇਰੇ ਨਹੀਂ ਜ਼ੇਨ 'ਚ। ਮੈਂ ਨੰਬਰ ਦੇਖਿਆ ਤੇ ਨੰਬਰ ਨਵਾਂ ਓਏ ਦੁਬਈ ਦਾ। ਖੁੜਕ ਤੇ ਗਈ ਹੋਣੀ। ਮੈਂ ਕਿਹਾ ਉਹੀ ਆ, ਫਸ ਗਿਆ। ਤੁਹਾਡਾ ਦਿਮਾਗ ਲੌਜੀਕ ਫਸ ਗਿਆ। ਹਾਂ ਮੈਂ ਨਹਾਉਂਦੇ ਲਾਊਡ ਸਪੀਕਰ ਔਨ ਕਰਕੇ ਨਾ ਇੰਝ। ਤੁਸੀਂ ਕੁਛ ਨਾ ਤੁਸੀਂ ਪੁੱਛਿਆ ਨਾ ਫਸ ਗਏ ਹੋ। ਮੈਂ ਕਿਹਾ ਆਰਡਰ ਲਾ, ਕਹਿੰਦਾ ਆਰਡਰ ਕਾਹਦਾ, ਅਰਜ਼ੀ ਆ। ਹਾਂ ਬਿਲਕੁਲ ਸਹੀ। ਬਿਲਡਿੰਗ ਕਹਿੰਦਾ ਇੱਕ ਸ਼ੁਰੂ ਕਰ ਬੈਠੇ, ਅੱਗੋਂ ਸਮਝ ਨਹੀਂ ਆ ਰਹੀ। ਮੈਂ ਕਿਹਾ ਟਿਕਟ ਭੇਜ, ਉਹਨੇ ਟਿਕਟ ਭੇਜੀ ਹੈ। ਅੱਛਾ ਫੋਨ ਦੀ ਗੁਫ਼ਤਗੂ ਘੱਟ ਹੀ ਹੁੰਦੀ ਹੈ ਉਸਤਾਦ ਜੀ, ਮੁਖਤਸਰ ਗੁਫ਼ਤਗੂ। ਸਾਹ ਜੀ ਮੈਂ ਨਹਾ ਰਿਹਾ ਸੀ, ਮੈਂ 2 ਤਾਰੀ ਲਾਈ ਹੈ, ਕੱਪੜੇ ਪਾਏ, ਮੈਂ ਨਿਕਲ ਗਿਆ। ਠੀਕ ਹੈ। ਤਲਕ ਹੈ ਯਾਰ। ਕਿੰਨੀ ਕੁ ਦੇਰ ਲੱਗੀ ਹੋਏਗੀ? ਇੰਜੀਨੀਅਰ ਆਇਆ, ਪਿਛਲਾ ਰਿਕਾਰਡ ਦਾ ਦੱਸਦਾ ਕਿ 2 ਮਿੰਟ ਦੀ ਗੱਲ ਹੈ। ਇੰਜੀਨੀਅਰ ਆਇਆ, ਤੁਸੀਂ ਉਹਨੂੰ ਸਾਈਡ ਤੇ ਲਗੇ, ਤੁਸੀਂ ਉਹਨੂੰ ਕਿਹਾ ਸਿਗਰਟ ਲਵਾ। ਨਹੀਂ ਐਰ ਕੀ ਲਾ ਕੇ ਆਏ ਸੀ ਭਾਵੇਂ। ਉਹ ਬੁਰਜ ਖਲੀਫਾ ਦੀ ਗੱਲ ਸੀ। ਹਾਂ ਅੱਛਾ ਅੱਛਾ। ਔਰ ਹਰ ਪਾਸੇ ਸਿਗਰਟ ਵੀ ਨਹੀਂ ਚੱਲਦੀ, ਜਿਵੇਂ ਹਰ ਪਾਸੇ ਧੁੱਪ ਨਹੀਂ ਨਾ ਚੱਲਦੀ। ਇਹਨੂੰ ਇਹੀ ਪਤਾ ਨਹੀਂ। ਮੈਂ ਸਮਝ ਰਿਹਾ ਉਸਤਾਦ ਜੀ ਤੁਹਾਡੀ ਗੱਲ। ਇੰਜੀਨੀਅਰ ਆਇਆ ਮੇਰੇ ਕੋਲ, ਅੱਛਾ ਉਹਨੇ ਕਿਹਾ ਉਸਤਾਦ ਜਾਨੀ। ਤੂੰ ਜਾਣਦਾ ਸੀ? ਉਹਦੇ ਉਸਤਾਦ ਨੇ ਦੱਸਿਆ ਸੀ ਨਾ ਉਹਨੂੰ। ਉਹਦੇ ਉਸਤਾਦ ਨੇ ਦੱਸਿਆ ਉਹਨੇ ਜਦੋਂ ਕਿਹਾ ਨਾ ਉਸਤਾਦ ਜਾਨੀ, ਮੈਂ ਕਿਹਾ ਯਾਰ ਕਾਹਦੇ ਉਸਤਾਦ, ਬਸ ਅੱਲਾ ਦਾ ਕਰਮ ਹੈ। ਅੱਲਾ ਦਾ ਕਰਮ, ਲੋਕੀ ਪਿਆਰ ਕਰਦੇ ਆ, ਕੁਝ ਵੀ ਨਹੀਂ ਹੈ, ਤੂੰ ਮਸਲਾ ਦੱਸ। ਉਹਨੇ ਕਿਹਾ ਨਹੀਂ ਭਾਵੇਂ ਤੁਹਾਡਾ ਬੜਾ ਨਾਜ਼, ਮੇਰੇ ਉਸਤਾਦ ਹੋਣੀ ਤੁਹਾਡਾ ਬੜਾ ਜ਼ਿਕਰ ਕਰਦੇ ਸੀ। ਉਹਨੇ ਫਿਰ ਬੁਰਜ ਖਲੀਫਾ ਵਾਲਾ ਦੱਸਿਆ। ਮੈਂ ਕਿਹਾ ਯਾਰ ਅੱਛਾ ਉਹਦਾ ਸਿਗਰਟ ਸੀ ਆਲਾ ਜੀ ਦੀ। ਹਾਂ, ਮੈਂ ਕਿਹਾ ਤੇਰਾ ਉਸਤਾਦ ਵੀ ਮਾਸ਼ਾਅੱਲਾ ਉਹਨੇ ਹੀ ਬਣਾਇਆ। ਕਹਿੰਦਾ ਨਹੀਂ ਭੈਣਾ, ਉਹਨੇ ਮੈਨੂੰ ਪਤਾ ਸਾਰਾ। ਹੁਣ ਕਹਿੰਦਾ ਆਰਡਰ ਲਾਓ। ਮੈਂ ਕਿਹਾ ਤੂੰ 10 ਮਿੰਟ ਸਿਰਫ ਇਕੱਲੇ ਨੇ ਮੈਨੂੰ ਦੇਣੇ, ਇੰਜੀਨੀਅਰ ਨੇ। ਇੰਜੀਨੀਅਰ ਨੇ। ਉਹਨੂੰ ਮੈਂ ਕਿਹਾ ਤੇਰੇ ਕੋਲ 50 ਰੁਪਏ ਆਇਆ? ਕਹਿੰਦਾ ਹਾਂ। ਮੈਂ ਕਿਹਾ ਉੱਥੋਂ 300 ਵਾਲਾ ਪਾਨ ਪੜ ਕੇ ਲਿਆ। ਆ ਹੁਣ ਪਾਣ ਵਾਲੀ ਬਿਲਡਿੰਗ ਆ ਉਸਤਾਦ ਜੀ ਇਹ। ਉਹਨੇ ਕਿਹਾ ਇਹ ਕੀ? ਮੈਂ ਕਿਹਾ ਇਹ ਨਹੀਂ ਪੁੱਛਣਾ, ਹਾਂ, ਪਾਨ ਫੜ ਕੇ ਲਿਆ। 4-5 ਰੁਪਏ ਦਾ ਪਾਨ ਹੋਏਗਾ, ਤੁਸੀਂ ਉਹਨੂੰ 50 ਰੁਪਏ। ਅਗਲੀ ਗੱਲ ਸੁਣ ਨਾ। ਉਹਨੂੰ ਮੈਂ ਕਿਹਾ 50 ਰੁਪਏ ਆਇਆ? ਕਹਿੰਦਾ ਹਾਂ। ਮੈਂ ਕਿਹਾ ਗੁਰੂ 300 ਵਾਲਾ ਪਾਨ ਲੈ ਗਿਆ। ਉਹ ਲੈ ਆਇਆ। ਮੈਂ ਕਿੰਨੇ ਦਾ ਆਇਆ? ਕਹਿੰਦਾ 5 ਰੁਪਏ ਦਾ। ਮੈਂ ਕਿਹਾ 45 ਬਾਕੀ ਦੇ। ਉਹ ਮੈਂ ਪਾਏ ਜੇਬ 'ਚ। ਮੈਨੂੰ ਕਹਿੰਦਾ ਇਹ ਕੀ? ਮੈਂ ਕਿਹਾ ਤੈਨੂੰ ਕਦੀ ਪਤਾ ਲੱਗੇਗਾ ਕਿ ਉਸਤਾਦ ਨੇ ਕੀ ਕੀਤਾ ਸੀ, ਤੈਨੂੰ ਹਾਲੇ ਨਹੀਂ ਸਮਝ ਆਉਣੀ। ਹਿਸਾਬ ਕਿਤਾਬ ਤੇ ਹਾਂ। ਵਿੱਚ ਨਹੀਂ ਆਉਂਦਾ। ਮੈਂ ਉਹਨੂੰ ਕਿਹਾ ਤੂੰ ਇਦਾਂ ਕਰਨਾ ਵਾ, ਤੂੰ ਚਾਰੇ ਬਿਲਡਿੰਗਾਂ ਸਿੱਧੀਆਂ ਖੜੀਆਂ ਕਰਨੀਆਂ, ਤੂੰ ਇੰਜ ਨਹੀਂ ਕਰਨਾ। ਆਪਣੇ ਵੱਲੋਂ ਤੂੰ ਸਿੱਧਾ ਹੀ ਲੈ ਕੇ ਜਾਣਾ। ਤੂੰ ਸਿੱਧੀਆਂ ਖੜੀਆਂ ਕਰ ਲਈਆਂ, ਠੀਕ ਹੋ ਗਿਆ। ਉਸ ਤੋਂ ਬਾਅਦ ਸਾਈਡਾਂ ਛਿਲ ਦੇਣੀਆਂ ਉਹਨਾਂ ਨੇ। ਮੇਰੇ ਉਹ ਬਿਲਡਿੰਗਾਂ ਲਾਈਆਂ ਕਿ ਜਾਂ ਗੰਨੇ ਲਾਇਆ ਕਿ ਵੀ ਸਾਡਾ ਛਿਲ ਤੇ ਨਹੀਂ ਹੁੰਦਾ। ਕੰਮ ਹੋਣਾ ਚਾਹੀਦਾ। ਪੈਰੀ ਪੈ ਗਿਆ ਇੰਜੀਨੀਅਰ, ਪੈਰੀ ਪੈ ਗਿਆ। ਕਿੰਜ ਨਾ ਕਰ। ਨਹੀਂ ਉਹਨੇ ਕਿਹਾ, ਮੈਂ ਕਿਹਾ ਇੰਜ ਹੀ ਹੋਣਾ ਹੈ। ਅੱਛਾ ਮੈਨੂੰ ਕਹਿੰਦਾ ਭੈਣ ਅੱਗੇ। ਮੈਂ ਕਿਹਾ ਲੈ ਹੁਣ ਅਗਲੀ ਗੱਲ। ਕਹਿੰਦਾ ਨਹੀਂ ਬਸ। ਪਰ ਤੁਸੀਂ ਟਿਕਟ ਕਰਾਓ। ਉਹਨੇ ਕਿਹਾ ਮੈਨੂੰ ਸਮਝ ਆ ਗਈ। ਤੁਸੀਂ ਟਿਕਟ ਕਰਾਓ। ਦੂਰੋਂ ਹੀ ਮੈਂ ਸਲਾਮ ਕੀਤੀ ਇਹਨੂੰ, ਹਾਂ ਸ਼ੇਖ ਸਾਹਿਬ ਨੂੰ। ਮੈਂ ਕਿਹਾ ਓਕੇ। ਉਹਨੇ ਕਿਹਾ ਜੀ ਮਿਹਰਬਾਨੀ। ਅਗਲਾ ਕੋਈ ਪ੍ਰੋਜੈਕਟ ਸ਼ੁਰੂ ਜਹਾਜ਼ 'ਚ ਮੈਂ ਬੈਠਾ, ਮੈਂ ਘਰ ਆਇਆ ਵਾਂ ਤੇ ਉਹਨੇ WhatsApp ਤੇ ਤਸਵੀਰ ਭੇਜਤੀ ਸੀ, ਚਾਰੇ ਬਣੀਆਂ। ਸਾਡੀ ਉਹ ਜਿਹੜੀ ਉਹ ਵਿੰਗੀ ਬਿਲਡਿੰਗ ਹੈ ਜਿਹੜੀ ਅੱਜ ਕਰਕੇ ਝੁਕੀ ਹੋਈ ਹੈ, ਉਹਦੇ ਵੀ ਤੁਹਾਡਾ ਕੋਈ ਹੈ ਕੋਈ ਅਮਨ ਦਾ ਕੋਈ? ਆਹੋ। ਮੈਨੂੰ ਪਤਾ ਸੀ ਹੁਣ ਤੁਹਾਨੂੰ ਉਦੋਂ ਵੀ ਫੋਨ ਅੱਛਾ ਉਹ ਬਿਲਡਿੰਗ ਆ ਥੋੜੀ ਜਿਹੀ ਟੇੜੀ, ਇੰਜ ਵਿੰਗੀ। ਅੱਛਾ ਫੋਨ ਨਹੀਂ ਆਇਆ ਮੈਨੂੰ ਮੈਸੇਜ ਆਇਆ ਕਿ ਉਹਨੇ ਕਿਹਾ ਯਾਰ ਇੰਨੇ ਫੋਨ ਮੈਂ ਕਰਾਂ, ਸ਼ਰਮਿੰਦਗੀ ਹੈ ਮਤਲਬ। ਮੈਂ ਉਹਨੂੰ ਕਿਹਾ ਨਹੀਂ ਇਹ ਨਹੀਂ ਕਰਮ ਕਰਨਾ। ਮੈंने ਫੋਨ ਕਦੀ ਬਾਤ ਕਰ ਚੁੱਕੇ ਨਾ ਚੁੱਕੇ ਮੈਸੇਜ ਤੇ ਪੜੇਗਾ। ਉਹਨੇ ਕਿਹਾ ਮੈਂ ਟਿਕਟ ਭੇਜ ਰਿਹਾ। ਕੋਈ ਗੱਲ ਨਹੀਂ ਉਹਨੇ ਕੀਤੀ।
ਤੁਹਾਨੂੰ ਪਤਾ ਲੱਗ ਗਿਆ ਹੋਣਾ? ਮੈਨੂੰ ਪਤਾ ਲੱਗ ਗਿਆ, ਮੈਂ ਕਿਹਾ ਫਸ ਗਿਆ। ਮੈਂ ਗਿਆ, ਮੈਂ ਦੇਖਿਆ ਤੇ ਬਿਲਡਿੰਗ ਇੰਜ ਟੇੜੀ। ਮੈਂ ਕਿਹਾ ਹੁਣ ਕੀ ਕਰਨਾ? ਕਹਿੰਦਾ ਇਹ ਜ਼ਿਆਦਾ ਟੇੜੀ ਹੋ ਗਈ ਹੈ, ਅਸੀਂ ਥੋੜੀ ਕੱਟ ਕਰਨੀ ਸੀ। ਕਦੀ ਇਹ ਨਹੀਂ ਹੁੰਦਾ, ਕਦੀ ਬੋਦਾ ਹੋ ਜਾਂਦਾ ਇਹਨਾਂ ਕੋਲੋਂ। ਅੱਛਾ ਉਹ ਹੋਇਆ ਕਿ ਮੈਂ ਆਇਆ ਤੇ ਬਾਬਾ ਜੀ ਬਿਲਡਿੰਗ ਨਾ ਟੇੜੀ ਜ਼ਿਆਦਾ। ਮੈਨੂੰ ਕਹਿੰਦਾ ਯਾਰ ਇਹ ਉੱਪਰੋਂ ਡਿੱਗਣ ਦਾ ਖਤਰਾ ਵਾ। ਇਹ ਪਿਛਲੀ ਵਾਰੀ ਤੁਸੀਂ ਛਿੱਲਣ ਦੀ ਟੈਕਨੀਕ ਦੱਸ ਕੇ ਨਾ ਤੇ ਅਰਕੀ ਬਹੁਤੀ ਛਿੱਲ ਦਿੱਤੀ ਹੋਣੀ ਉਹਨਾਂ ਨੇ। ਮੈਂ ਕਿਹਾ ਹੁਣ ਕਰਨਾ ਕੀ ਆ? ਇੱਥੇ ਹੀ ਟਿਕਾਣੀ ਆ ਜਾਂ ਥੋੜੀ ਸਿੱਧੀ? ਉਹਨੇ ਕਹਿੰਦੀ ਥੋੜੀ ਜਿਹੀ ਸਿੱਧੀ ਕਰਨੀ ਹੈ। ਇਹਦਾ ਵਿੰਗ ਕੱਢਣਾ ਪਊ। ਇੰਜੀਨੀਅਰ ਆਇਆ। ਉਹੀ ਨਹੀਂ ਉਹਦਾ ਕੋਈ ਅੱਗੋਂ, ਉਹਦਾ ਅੱਗੋਂ ਮੈਂ ਵੀ ਉਹਦਾ ਅੱਗੋਂ ਕੋਈ, ਯਾਰ ਹਰ ਵਾਰੀ ਤਬਦੀਲ ਹੁੰਦਾ। ਉਹਦਾ ਕੋਈ ਅੱਗੋਂ ਯਾਰ ਹਰ ਵਾਰੀ ਠੇਕਾ ਨਵੇਂ ਬੰਦਿਆਂ ਨੂੰ ਦਿੰਦਾ। ਏਡੀ ਵੱਡੀ ਬਿਲਡਿੰਗ ਹੈ। ਉਹਦਾ ਮੇਰਾ ਖਿਆਲ ਪੁੱਤਰ ਸੀ ਜਿਹੜਾ ਪਿਛਲੀ ਵਾਰੀ ਆਇਆ ਸੀ। ਹਾਂ ਉਹਦਾ ਪੁੱਤਰ ਸੀ। ਸਾਥ ਇਸ ਦੇ ਰੱਖਣਾ ਇੰਜੀਨੀਅਰ ਹਰ ਵਾਰੀ ਚੇਂਜ। ਉਹ ਆਇਆ ਵਾ, ਉਹਨੇ ਦੂਰੇ ਕਿਉਂ? ਉਹਨੇ ਕਿਹਾ ਮੁਰਸ਼ਦ ਅੱਬਾ ਜੀ ਨੇ ਦੱਸਿਆ ਸੀ। ਦਾਦਾ ਉਸਤਾਦ। ਉਹ ਮੈਂ ਕਿਹਾ ਬਸ ਯਾਰ ਭਰਮ ਬਣਿਆ ਵਾ, ਕਾਹਦੇ ਕਾਹਦੇ ਉਸਤਾਦ ਆ ਬਸ, ਹਾਂ ਕਰਮ ਅੱਲਾ ਦਾ। ਮੈਂ ਕਿਹਾ ਬਾ ਹੁਕਮ ਕਰ। ਕਹਿੰਦਾ ਜੀ ਇਹ ਥੋੜੀ ਜਿਹੀ ਸਿੱਧੀ ਕਰਨੀ। ਠੀਕ ਹੋ ਗਿਆ। ਮੈਂ ਕਿਹਾ ਤੇਰੇ ਕੋਲ ਪੈਸੇ ਕਿੰਨੇ? ਉਹਨੇ ਕਿਹਾ 10-12 ਹਜ਼ਾਰ ਹੈਗਾ। ਮੈਂ ਕਿਹਾ ਪਤਾ ਲੈ ਕੇ ਆ ਇੱਕ। ਪਤਾ ਕਿਹੜਾ? ਪਤਾ ਪਾਣ ਦਾ। ਪਾਨ ਦਾ ਹਾਂ ਵੱਡਾ ਸਾਰਾ। ਮੈਂ ਕਿਹਾ ਜਿਹੜਾ ਬਿਲਡਿੰਗ ਤੇ ਲਵੇਟ। ਹਾਂ ਨਾਲ ਉਹਨੇ ਮੈਨੂੰ ਕੁਛ ਸਮਝ ਆ ਕੀਮ ਦੀ ਦੁਕਾਨ ਭੇਜੀ। ਮੈਂ ਉਹਨੂੰ ਕੀਮ ਦੀ ਦੁਕਾਨ ਤੇ ਭੇਜਿਆ। ਉਹਨੂੰ ਮੈਂ ਪਰਚੀ ਲਿਖ ਕੇ ਮੈਂ ਕਿਹਾ ਦਵਾਈ ਲੈ ਗਿਆ। ਉਹ ਦਵਾਈ ਲੈ ਕੇ ਆਇਆ। ਮੈਂ ਮਿਸਤਰੀ ਨੂੰ ਕਿਹਾ ਬੁਰਸ਼ ਨਾਲ ਸਾਰੇ ਦਵਾਈ ਫਿਰ ਉੱਤੇ। ਉਹਨੇ ਦਵਾਈ ਫੇਰੀ ਪੂਰੇ ਉਹਦੇ ਪਲਾਜ਼ੇ ਤੇ ਉੱਤੇ। ਮੈਂ ਪੱਤਾ ਬਣਾਤਾ। 2 ਦਿਨ ਨੰਗੇ, ਥੋੜੀ ਜਿਹੀ ਬਿਲਡਿੰਗ ਸਿੱਧੀ ਹੋ ਗਈ। ਉਹ ਪਤਾ ਨਾ ਖੋਲਦਾ ਤੇ ਮੈਂ ਬਿਲਕੁਲ ਸਿੱਧੀ ਹੋ ਜਾਣਾ। ਮੈਂ ਕਿਹਾ 2 ਦਿਨ ਬਾਅਦ ਖੋਲ ਦੇਣਾ ਵਾ, ਨਹੀਂ ਤੇ ਇਹ ਨਾ ਕਹਿਣਾ ਕਿ ਬਿਲਡਿੰਗ ਬਿਲਕੁਲ ਸਿੱਧੀ ਹੋ ਗਈ। ਤੇਰੇ ਕੋਲ ਫਿਰ ਵਿੰਗਾ ਕਰਨ ਦਾ ਕੋਈ ਤਰੀਕਾ ਨਹੀਂ। ਖੈਰ ਉਹ ਅਕਲਮੰਦ ਸੀ। ਉਹ ਜਿਹੜਾ ਸੀ ਨਾ ਇੰਜੀਨੀਅਰ, ਉਹਨੇ ਕਿਤੇ ਤਰੀਕਾ ਪਹਿਲੇ ਵੀ ਦੇਖਿਆ ਸੀ। ਉਸਤਾਦ ਨੇ ਉਹਨੂੰ ਸਮਝ ਆ ਗਈ। ਮੈਨੂੰ ਜੇ ਸਮਝ ਆਈ ਹੈ ਨਾ, ਉਹ 2 ਦਿਨ ਬਾਅਦ ਉਸਤਾਦ ਜੀ 2 ਦਿਨ ਬਾਅਦ ਉਹ ਥੋੜੀ ਸਿੱਧੀ ਹੋਈ ਬਿਲਡਿੰਗ। ਓਕੇ ਹੋ ਗਿਆ। ਮੈਂ ਏਅਰਪੋਰਟ ਤੇ ਜਾਣ ਲੱਗਾ ਵਾਂ ਤੇ ਮੈਨੂੰ ਫੋਨ ਆ ਗਿਆ, ਭੈਣ ਵਾਪਸ ਆਇਆ, ਹੋਰ ਸਿਆਪਾ ਪੈ ਗਿਆ। ਅੱਛਾ ਮੈਂ ਕਿਹਾ ਹੁਣ ਕੀ ਹੋਇਆ? ਕਹਿੰਦਾ ਜੀ ਕਹਿੰਦੇ ਉੱਤੇ ਹੈਲੀਪੈਡ ਵੀ ਬਣਾਉਣਾ। ਓਏ ਹੋਏ ਤੇ ਮੈਂ ਕਿਹਾ ਬਣਾ ਲਓ, ਕੀ ਪ੍ਰੋਬਲਮ? ਉਹਨੇ ਕਿਹਾ ਨਹੀਂ ਜੀ ਵਜ਼ਨ ਪੂਰਾ ਸਿੱਧਾ ਹੈਲੀਪੈਡ ਉੱਤੋਂ ਬਿਲਡਿੰਗ ਇੰਜ ਆ। ਬਿਲਡਿੰਗ ਹੈ ਜਾ ਉੱਤੋਂ ਫਿਰ ਉਹ ਹੈਲੀਪੈਡ ਤੇ ਬਿਲਕੁਲ ਸਿੱਧਾ ਕੀ ਚਾਹੀਦਾ। ਕੀਤਾ ਹੋਏਗਾ? ਮੈਂ ਦੱਸ ਕੀ ਕੀਤਾ ਹੋਏਗਾ? ਆਪਣੋਂ ਸਮਝੋ ਬਾਹਰ ਉਸਤਾਦ। ਓਏ ਜੀ ਤੁਸੀਂ ਉਸਤਾਦ ਜੀ ਇਹੀ ਤੇ ਗੱਲ ਆ। ਮੈਂ ਕਿਹਾ ਕਿੰਨੇ ਹੈਲੀਕਾਪਟਰ ਲੱਥਣ ਇੱਕੋ ਟਾਈਮ? ਆਰਡਰ ਲਾ। ਇੱਕ ਵੀ ਨਹੀਂ। ਨਹੀਂ ਉਹਨੇ ਉਹ ਬੰਨਿਆ ਸੀ ਨਾ ਉਹਦਾ, ਅੱਛਾ ਉਹ ਜਿਹੜਾ ਇੰਜ ਰੱਸੀ ਵਾਲਾ ਪਟਾ। ਪਟੇ ਦੇ ਉੱਤੇ ਪਸੀਨਾ ਆ ਗਿਆ ਮੇਰੀ ਗੱਲ ਸੁਣ ਕੇ। ਉਹ ਲੋਕੀ ਮੱਥੇ ਤੇ ਲਾਉਂਦੇ, ਪਟੇ ਤੋਂ ਲਾ ਰਹੇ ਆ ਕਰ। ਉਹਨੇ ਪਟਾ ਖੋਲ ਕੇ ਤੇ ਚੋੜਿਆ ਪੂਰੀ ਤਰ੍ਹਾਂ ਹਾਂ ਪਹਿਲੇ। ਭਾਜੀ ਉਹਦੇ ਅੰਦਰੋਂ ਪਸੀਨਾ ਨਿਕਲ ਕੇ ਪਟੇ 'ਚ ਵੜ ਕੇ ਪਟੇ ਥਾਨੀ ਬਾਹਰ ਸਿਮਣ ਲੱਗ ਪਿਆ। ਮਹਾਰਾਜਾ ਬਣ ਗਿਆ। ਉਹ ਕਹਿੰਦਾ ਮੈਂ ਇੱਕ ਹੈਲੀਕਾਪਟਰ ਤੋਂ ਪਰੇਸ਼ਾਨ ਆ, ਮੈਨੂੰ ਕਹਿ ਰਿਹਾ ਕਿੰਨੇ ਲੱਥਣ? ਉਹਨੇ ਕਿਹਾ 3-4 ਲੱਥ ਜਾਣ। ਮੈਂ ਕਿਹਾ ਨਹੀਂ, ਇੱਕੋ ਹੀ ਲੱਥਣਾ ਵਾ। ਉਹਦਾ ਜਿੱਦਾਂ ਪਸੀਨਾ ਆਇਆ ਸੀ ਨਾ ਵਾਪਸ ਗਿਆ। ਉਹਨੇ ਕਿਹਾ ਯਾਰ ਤੂੰ ਪਸੀਨਾ ਲੈ ਕੇ ਵੱਡੀ ਆਇਆ ਦੁਨੀਆ ਯਾਰ ਤੂੰ। ਉਹਨੇ ਕਿਹਾ ਮੈਂ ਸੋਚ ਰਿਹਾ ਸੀ ਕਿ ਇੱਕ ਹੈਲੀਕਾਪਟਰ ਬੜੀ ਮੁਸ਼ਕਿਲ ਲੱਥਣਾ ਔਰ ਤੂੰ ਇੱਕ ਹੀ ਲਾਇਆ ਵਾ। ਵਾਹ ਕਿਆ ਸੀ। ਮੈਂ ਉਹਨੂੰ ਕਿਹਾ ਲਿਆ ਫੜ ਕੇ ਉੱਥੋਂ 4 ਇੱਕ ਦਾ ਮਸਾਲਾ। ਮੈਂ ਕਿਹਾ ਬਣਾਓ, ਕਾਂਡੀ ਮੈਨੂੰ ਫੜਾਓ। ਉਹ ਮੈਨੂੰ ਕਹਿੰਦਾ ਨਹੀਂ ਉਸਤਾਦ ਜੀ ਮੇਰੇ ਪੈਰ ਹੀ ਪੈ ਗਏ। ਉਹਨੇ ਕਿਹਾ ਉਸਤਾਦ ਜੀ ਤੁਸੀਂ ਆਪ। ਮੈਂ ਕਿਹਾ ਪਰੇ ਜਾ ਕੰਮ 'ਚ। ਮੈਂ ਕਿਹਾ ਮਜ਼ਦੂਰ ਆਦਮੀ। ਮੈਂ ਕਿਹਾ ਬਸ ਉਹਦੀ ਕਰਮ ਨਵਾਜ਼ੀ ਹੈ। ਲੈ ਉਸਤਾਦ ਮੈਂ ਇਸ ਕਿਸਮ ਦਾ ਉਹਨੂੰ ਥੱਲਿਓਂ, ਮਤਲਬ ਉਹ ਟੈਕਨੀਕਲ ਕੰਮ ਸੀ। ਜਦੋਂ ਬਿਲਡਿੰਗ ਇੰਜ ਹੋਈ ਨਾ, ਉਹਦਾ ਉੱਤੋਂ ਛੱਤ ਵੀ ਵਿੰਗੀ ਹੋ ਗਈ। ਮੈਂ ਹਿਸਾਬ ਲਾਇਆ, ਮੈਂ ਇੱਧਰਲੀ ਬਿਲਡਿੰਗ ਤੇ ਇੱਕ ਬੰਦੇ ਨੂੰ ਖਿਲਾ ਰਿਹਾ ਧਾਗਾ ਦੇ ਕੇ। ਯਾਨੀ ਇੱਕ ਮਸਾਲਾ ਆਹ ਬਿਲਡਿੰਗ ਹੈ ਨਾ ਇੱਕ, ਜੀ ਹੁਣ ਇੱਕ ਆਹ ਬਿਲਡਿੰਗ ਆ, ਇੱਕ ਆਹ ਬਿਲਡਿੰਗ ਆ। ਇਹ ਬਿਲਡਿੰਗ ਆ ਵਿੰਗੀ, ਠੀਕ ਆ। ਇੱਥੇ ਮੈਂ ਇੱਕ ਬੰਦਾ ਖਿਲਾ ਰਿਹਾ, ਉਹਨੂੰ ਮੈਂ ਧਾਗਾ ਫੜਾਇਆ। ਇੱਧਰਲੇ ਬੰਦੇ ਨੂੰ ਹੈਲੀਕਾਪਟਰ ਤੋਂ ਮੈਂ ਨੁੱਕਰ ਫੜ ਗਿਆ ਨਾ ਹੈਲੀਕਾਪਟਰ ਦੇ ਬੰਦੇ ਨਾਲ, ਮੈਂ ਕਿਹਾ ਉਹਨੂੰ ਫੜਾ ਗਿਆ। ਉਹ ਦੂਜੀ ਨੁੱਕਰ ਉਹਨੂੰ ਫੜਾਈ। ਮੈਂ ਕਿਹਾ ਖਿੱਚੋ। ਉਹ ਹੋਇਆ ਸਿੱਧਾ ਇੰਚ। ਉਹਦਾ ਧਾਗਾ ਸੀ ਨਾ, ਮਤਲਬ ਬਿਲਡਿੰਗ ਤੇ ਅੱਜ ਵਿੰਗੀ ਸੀ ਉਹ। ਹਾਂ ਉਹ ਧਾਗਾ ਇੰਜ ਸਿੱਧਾ ਸੀ। ਮੈਨੂੰ ਪਤਾ ਲੱਗ ਗਿਆ ਵੀ ਥੱਲਿਓਂ ਕਿੰਨਾ ਮਾਲ ਇੱਧਰ ਪੈਣਾ ਤੇ ਕਿੰਨਾ ਇੱਧਰ ਪੈਣਾ। ਉਹ ਧਾਗੇ ਦੇ ਥੱਲੇ ਨਾ, ਧਾਗੇ ਦੀ ਸਿਹਤ ਨਾਲ ਮੈਂ ਥੱਲੇ ਮਾਲ ਭਰਤਾ, ਉੱਪਰੋਂ ਧਾਗੇ ਦੇ ਬਰਾਬਰ ਕਰਤਾ। ਇਹ ਪਹਿਲਾ ਬੰਦਾ ਜਿਹਨੇ ਛੱਤ ਤੇ ਭਰਤੀ ਪਵਾਈ ਉਸ ਟਾਈਮ। ਔਰ ਉੱਥੇ ਇੱਕ ਹੋਰ ਚੀਜ਼ ਵੀ ਇਜਾਦ ਹੋਈ ਮੇਰੇ ਕੋਲ। ਹੁਣ
ਇੱਧਰਲੀ ਬਿਲਡਿੰਗ ਤੇ ਉਹ ਬੰਦਾ, ਇੱਧਰਲੀ ਬਿਲਡਿੰਗ ਤੇ ਉਹ ਬੰਦਾ ਧਾਗੇ ਦੇ ਸਿਰੇ ਫੜੇ ਹੈ। ਹੁਣ ਉਹਨੂੰ ਕਹਿਣਾ ਕਿ ਯਾਰ ਤੂੰ ਇੱਧਰੋਂ ਥੋੜਾ ਢਿੱਲਾ ਕਰੋ, ਕੋਈ ਸਿਸਟਮ ਨਹੀਂ ਸੀ। ਮੈਂ ਕਿਹਾ ਉਹ ਤਾਂ ਆਈਸਕ੍ਰੀਮ ਦੇ ਖਾਲੀ ਕੱਪ ਲੈ ਗਿਆ। ਇਹੋ ਜਿਹੇ ਜਿਹੜੇ ਹੁੰਦੇ ਨਹੀਂ, ਆਈਸਕ੍ਰੀਮ ਦੇ ਹੁੰਦੇ ਸੀ ਪੋਲਕਾ ਦੇ, ਉਹ ਮੈਂ ਉਧਰ ਦੀ ਮੋਰੀ ਕਰਕੇ ਇੱਕ ਨੂੰ ਉਧਰ ਬੰਨਿਆ, ਉਹਨੂੰ ਮੈਂ ਕਿਹਾ ਬੋਲ ਇੰਜ ਤੂੰ ਕੰਨ ਨੂੰ ਲਾ। ਉਹ ਤੁਹਾਡਾ ਉਦੋਂ ਆਜ਼ਾਦ ਹੋਇਆ ਉਹ। ਦੋ ਜ਼ਿਆਦਾ ਤਾਂ ਲਓ ਜੀ ਉਹ ਇੰਜ ਕਰਕੇ ਉਸਕੋ ਮੈਂ ਕਿਹਾ ਧਾਗਾ ਪਰੇ ਕਰ ਦਿਓ। ਉਹਨਾਂ ਨੇ ਧਾਗਾ ਪਰੇ ਕੀਤਾ, ਬਿਲਡਿੰਗ ਸਿੱਧੀ ਹੋ ਗਈ। ਮੈਂ ਕਿਹਾ ਲਿਆ ਹੈਲੀਕਾਪਟਰ। ਉਹਨੇ ਕਿਹਾ ਹੈਲੀਕਾਪਟਰ ਤਾਂ ਹਲੇ ਮੈਂ ਲੈਣਾ। ਮੈਂ ਕਿਹਾ ਚੱਲ ਜਦੋਂ ਲਹਿੰਗਾ ਉਦੋਂ ਖਿਲਾਰ ਨਹੀਂ ਹੈ, ਓਕੇ, ਇਧਰੋਂ ਟੈਨਸ਼ਨ ਨਹੀਂ ਲੈਣਾ। ਡਿੱਗਦਾ ਨਹੀਂ। ਮੈਂ ਥੱਲੇ ਉਤਰਿਆ ਵਾਂ। ਉਹਨੇ ਕਿਹਾ ਮਾਈ ਬਾਪ ਇੰਜੀਨੀਅਰ ਨੇ, ਉਹਨੇ ਕਿਹਾ ਜੈਸਾ ਸੁਣਿਆ ਸੀ ਵੈਸਾ ਹੀ ਪਾਇਆ। ਮੈਂ ਕਿਹਾ ਓਕੇ ਫਿਰ। ਅੱਛਾ ਉਸਤਾਦ ਜੀ, ਹੋਰ ਕੋਈ ਪ੍ਰੋਜੈਕਟ? ਹਾਂ, ਉਹ ਇੱਥੇ ਇੱਕ ਨਹੀਂ ਜਿਹੜੀ ਬਿਲਡਿੰਗ ਇੱਥੇ ਗੋਲ, ਬਿਲਕੁਲ ਗੋਲ, ਅਲਦਾਰ ਬਿਲਡਿੰਗ, ਅਲਦਾਰ ਉਹਦਾ ਅਬੂ ਧਾਬੀ ਦੇ ਕੋਲ, ਅਬੂ ਧਾਬੀ ਦੇ ਕੋਲ ਜਿਹੜੀਆਂ ਗੋਲ ਆ। ਆਹੋ ਉਹ ਬਿਲਕੁਲ ਹੀ ਗੋਲ ਆ। ਬਿਲਕੁਲ ਉਸਤਾਦ ਜੀ, ਉਹ ਕੁਦਰਤੀ ਮੈਂ ਨੰਬਰ ਬਦਲ ਲਿਆ ਸੀ, ਮੇਰਾ ਨੰਬਰ ਚੇਂਜ ਹੋ ਗਿਆ। ਪ੍ਰੋਬਲਮ ਹੋ ਗਈ ਹੋਣੀ। ਉਹ ਨੰਬਰ ਚੇਂਜ ਹੋਇਆ ਨਾ ਮੇਰਾ, ਤੇ ਉਹ ਵਿਚਾਰਾ ਖੱਪਦਾ ਰਿਹਾ। ਇੱਥੇ ਦਾ ਜਿਹੜਾ ਮੇਨ ਕਰੈਕਟਰ ਸੀ ਓਕੇ ਉਹ ਫਸਿਆ ਸੀ। ਉਹਨੇ ਪਹਿਲੇ ਬਣਾਇਆ ਸੀ ਮਾਡਲ, ਉਹਨੇ ਬਿਲਡਿੰਗ ਬਣਾਈ ਛੋਟੀ ਜੀ, 2-4 ਆਫਿਸ। ਉਹਨੇ ਕਿਹਾ ਆਪਣੇ ਵਾਸਤੇ ਮੈਂ ਬਣਾਉਣੀ, ਉਹਨੇ ਗੋਲ ਬਿਲਕੁਲ ਇੰਜ ਬਿਲਡਿੰਗ ਬਣਾ ਲਈ। ਅੱਛਾ ਗੋਲ ਬਣਾ ਹਾਂ ਬਣਾ ਲਈ। ਉਹ ਕਿਤੇ ਪ੍ਰੋਬਲਮ ਹੈਗੀ, ਉਹ ਆਪਣੇ ਦਫ਼ਤਰ ਗਿਆ ਤਾਂ ਉਹਦੇ ਦਫ਼ਤਰ ਹੀ ਹੈ ਨਹੀਂ, ਖਾਲੀ ਬਿਲਡਿੰਗ ਹੈ ਨਹੀਂ, ਉਹ ਗੋਲ ਬਿਲਡਿੰਗ 'ਚ ਆਹੋ ਬਿਲਕੁਲ ਜਿਵੇਂ ਚੱਕਾ ਨਹੀਂ ਹੁੰਦਾ ਇਸ ਟਾਈਪ ਦੀ ਪਈ। ਹਾਂਜੀ ਹਾਂਜੀ, ਉਹ ਬਿਲਕੁਲ ਗੋਲ। ਉਹ ਸਵੇਰ ਨੂੰ ਆਪਣੀ ਵੱਲੋਂ ਗਿਆ ਗੱਡੀ ਤੋਂ, ਦੇਖਿਆ ਦਫ਼ਤਰ ਹੀ ਹੈ ਨਹੀਂ। ਉਹਨੇ ਕਿਹਾ ਦੇਖੋ ਕਿਤੇ, ਉਹਨੇ ਇੰਜ ਦੇਖਿਆ ਤੇ ਬੱਚੇ ਸੋਟੀ ਨਾਲ ਉਹਨੂੰ ਇੰਜ ਲੈ ਕੇ ਨਾ ਕਿੱਡੀ ਦੂਰ ਚਲੇ ਗਏ, ਮਾਰ ਸੋ ਰਹਿਣ। ਉਧਰੋਂ ਬੱਚਾ ਕੋਈ ਐਨੂੰ ਲੈ ਕੇ ਜਾ ਰਿਹਾ ਉਹਦੀ ਬਿਲਡਿੰਗ, ਉਧਰੋਂ ਬੱਚਾ ਐਨੂੰ ਚੱਲਦਾ। ਉਹ ਮਗਰ ਗੱਡੀ ਤੇ ਕਿ ਮੈਂ ਦਫ਼ਤਰ ਜਾਣ ਨੂੰ ਬੈਠਾ, ਕਿਤੇ ਰੋਕੋ ਮੈਨੂੰ ਵਿੱਚ ਭਾਲੋ, ਮੈਂ ਦਫ਼ਤਰ ਬਹਿ ਜਾ ਫਿਰ ਖੇਡਦੇ ਰਹਿਣਾ। ਮੈਂ ਨਾਲ ਅੰਦਰ ਮੈਂ ਅੰਦਰ ਕੰਮ ਕਰਦਾ ਰਹੂੰਗਾ, ਤੁਸੀਂ ਘਮਾਉਂਦੇ ਰਹਿਣਾ। ਮੈਨੂੰ ਕਹਿੰਦਾ ਯਾਰ, ਖੈਰ ਉਹਨੇ ਫੋਨ ਕਿਤੋਂ ਲੈ ਲਿਆ ਨੰਬਰ ਮੇਰਾ। ਬਾਬਾ ਜੀ ਲੱਭ ਜਾਂਦਾ ਕੋਈ। ਮੈਂ ਗਿਆ ਨਾ, ਮੈਂ ਕਿਹਾ ਟਿਕਟ ਭੇਜ ਦੇ। ਉਹ ਜਦੋਂ ਇੰਨੀਆਂ ਟਿਕਟਾਂ ਉਹਨੇ ਭੇਜੀਆਂ ਨਾ ਐਰਕੀ, ਉਹਨੂੰ ਮੈਂ ਜਾਣਦਾ ਥੋੜਾ ਜਿਹਾ, ਮੈਂ ਵੀ ਉਹਨਾਂ ਗਰਮ ਹੋ ਗਿਆ। ਉਹ ਮੈਂ ਕਿਹਾ ਤੁਸੀਂ ਚੌਧਰੀ ਸਾਹਿਬ, ਸ਼ੇਖ ਸਾਹਿਬ, ਤੁਸੀਂ ਕਿਉਂ ਨਵਾਂ ਪੰਗਾ ਲੈਂਦੇ? ਉਹਦਾ ਇੱਕ ਸਿੱਧਾ ਕੰਮ ਜਾਓ। ਕਹਿੰਦਾ ਯਾਰ ਮੈਂ ਚਾਹੁੰਦਾ ਦੁਨੀਆ 'ਚ ਦੁਬਈ ਅਨੋਖੀ ਦੁਬਈ ਐਸਾ ਮੈਂ ਬਣਾਉਣਾ ਵਾ। ਤੇ ਮੈਂ ਕਿਹਾ ਫਿਰ ਤੁਸੀਂ ਕਿਸੇ ਨੇ ਇਹ ਨਹੀਂ ਦੱਸਣਾ ਵੀ ਇਹਦੇ ਪਿੱਛੇ ਕੌਣ ਸੀ। ਆਹੋ ਸਾਹ ਜੀ, ਵੱਡੇ ਲੋਕ ਤੁਸੀਂ ਤਾਂ ਤੁਹਾਡਾ ਹੀ ਨਾਮ ਲੱਗਣਾ। ਨਾਮ ਹਾਂ, ਮੇਰਾ ਤਾਂ ਤੁਸੀਂ ਦੱਸਣਾ ਨਹੀਂ ਕਿਸੇ ਨੂੰ, ਲੇਕਿਨ ਕੋਈ ਗੱਲ ਨਹੀਂ। ਚਲੋ ਉਹ ਹਾਂ, ਦੋਸਤੀ ਯਾਰੀ ਵੀ ਕੁਛ। ਮੈਂ ਕਿਹਾ ਹੁਣ ਕੀ ਕਰਨਾ ਵਾ? ਉਹਨੂੰ ਮੈਂ 2 ਮਸ਼ਵਰੇ ਦਿੱਤੇ। ਮੈਂ ਕਿਹਾ ਆਪਣੀ ਲਹਿਦਾ ਬਣਾ ਲਾ, ਬੱਚਿਆਂ ਨੂੰ ਇੱਕ ਲਹਿਦਾ ਖੇਡਣ ਵਾਸਤੇ ਬਣਾ ਦੇ। ਉਹਨੇ ਕਿਹਾ ਇਦਾਂ ਵੀ ਕਰਕੇ ਦੇਖਿਆ ਸੀ। ਉਹ ਬੱਚੇ ਇੱਕ ਲੈ ਜਾਂਦੇ, ਉਹ ਗਵਾ ਕੇ ਦੂਜੀ ਵੀ ਲੈ ਜਾਂਦੇ। ਇਹਨਾਂ ਨੇ 2-3 ਬਿਲਡਿੰਗਾਂ ਮੇਰੀਆਂ ਗਵਾਤੀਆਂ ਨੇ ਇੱਦਾਂ। ਬਿਲਡਿੰਗਾਂ ਵੀ ਗਵਾਤੀਆਂ। ਆਹ, ਮੈਂ ਕਿਹਾ ਹੁਣ ਕੀ ਚਾਹੁੰਦੇ ਨੇ? ਉਹਨੇ ਕਿਹਾ ਇਹ ਹਿੱਲੇ ਨਾ ਬਿਲਡਿੰਗ ਮੇਰੀ। ਇੰਜੀਨੀਅਰ ਦੀ ਏਡੀ ਦਾੜੀ ਹੋਈ, ਬੁੱਢਾ ਹੋਇਆ। ਮੈਂ ਕਿਹਾ ਯਾਰ ਮੈਂ ਕਿਤੇ ਵੇਖਿਆ ਲੱਗਦਾ। ਜਿਹੜਾ ਪਿਛਲੀ ਵਾਰੀ ਮੁੰਡਾ ਸੀ ਨਾ, ਉਹਦਾ ਪਿਓ ਜਿਹੜਾ ਕਹਿੰਦੇ ਮੇਰੇ ਉਸਤਾਦ, ਉਹ ਕਿਉਂਕਿ ਮੁੰਡੇ ਦੇ ਵਾਸਤੇ ਕੰਮ ਹੀ ਨਹੀਂ ਸੀ ਭਾਜੀ। ਕੰਮ ਤੇ ਉੱਥੇ ਠੀਕ ਕਰਨਾ ਜਿੱਥੇ ਬਿਲਡਿੰਗ ਹੋਵੇ, ਉੱਥੇ ਬਿਲਡਿੰਗ ਹੀ ਨਹੀਂ ਸੀ ਹੁੰਦੀ। ਉਹਨੇ ਕੀ ਠੀਕ ਕਰਨੀ? ਸਮਝਿਏ, ਉਹ ਬਿਲਡਿੰਗ ਹੀ ਬੱਚੇ ਲੈ ਜਾਂਦੇ। ਹਾਂ, ਮੈਂ ਇੰਜੀਨੀਅਰ ਨੂੰ ਕਿਹਾ ਸਿਰਫ, ਮੈਂ ਕਿਹਾ ਤੂੰ ਨਾ 2 ਤੋਂ 3 ਮਿੰਟ ਮੈਨੂੰ ਕੱਲਾ ਛੱਡ ਦੇ। ਖਤਰਨਾਕ ਕੰਮ ਕਰਾ ਬਸ ਮੈਂ ਕਿਹਾ ਮੈਨੂੰ ਕੱਲਾ ਛੱਡ ਦੇ, ਮੈਨੂੰ ਬੰਨੋ ਨਾ। ਉਹਨੇ ਕਿਹਾ ਓਕੇ। ਉਹ 4-5 ਚੱਕਰ ਲਾ ਕੇ ਆਇਆ, ਅੱਛਾ ਵਾਪਸ ਆਇਆ। ਮੈਂ ਕਹਿੰਦਾ ਹਾਂਜੀ। ਮੈਂ ਕਿਹਾ ਓਕੇ ਕਦੋਂ ਦਾ ਆਇਆ ਤੂੰ? ਬਹੁਤ ਲੇਟ ਹੋ ਗਿਆ। ਕਾਫੀ ਚੱਕਰ ਕੱਟ ਗਿਆ ਤੂੰ। ਮੈਨੂੰ ਕਿਹਾ ਉਹਨੇ ਕੀ ਕਰਨਾ, ਇਹਦਾ ਕੀ ਕਰਨਾ? ਮੈਂ ਕਿਹਾ ਕੁਛ ਨਹੀਂ ਕਰਨਾ, ਇਹਨੂੰ ਜਿੱਥੇ ਬਣਾਉਣੀ ਹੈ ਨਾ ਉੱਥੇ ਰੱਖ ਕੇ ਨਾ ਇਹਨੂੰ ਵੱਡੀ ਕਰ ਦਿਓ, ਇਹਨੂੰ ਏਡੀ ਵੱਡੀ ਕਰ ਦਿਓ ਕਿ ਹਿੱਲੇ ਨਾ। ਸੁੱਟ ਕੇ ਨਾ ਹਿੱਲੇ। ਹਾਲੇ ਮੈਂ ਉਹਨੂੰ ਕਿਹਾ ਵਾ, ਉਹਨੇ ਕਿਹਾ ਬਸ ਉਹਨੇ ਕਿਹਾ ਓਕੇ ਮੈਨੂੰ ਸਮਝ ਆ ਗਈ। ਓਕੇ ਹੋ ਗਿਆ। ਮੈਂ ਜਹਾਜ਼ 'ਚ ਬੈਠਾ, ਮੈਨੂੰ ਉਹਦਾ ਆ ਗਿਆ ਮੈਸੇਜ। ਮੈਂ ਤਰਬੀਹ ਫੜ ਗਿਆ। ਉਹਨੇ WhatsApp ਭੇਜਦਾ, ਉਹਨੇ ਕਿਹਾ ਦੇਖੋ ਵੱਡੀ ਕਰਤੀ। ਲਓ ਜੀ, ਅਗਲੇ ਦਿਨ ਨੂੰ ਪਤਾ ਲੱਗਾ ਬੱਚੇ ਸੋਟੀਆਂ ਮਾਰ ਪਾਗਲ ਹੋ ਗਏ। ਉਹਨੇ ਕਿੱਥੇ ਹਿੱਲਣਾ ਸੀ? ਹਿੱਲੀ ਨਹੀਂ ਉਹ। ਇਹ ਬੰਦਾ ਨਹੀਂ ਸੋਟੀਆਂ। ਹੁਣ ਅੱਜ ਦੇਖਣਾ ਮੈਂ ਦੁਬਈ ਫਿਰ ਰਿਹਾ, ਕਿਸੇ ਨੂੰ ਕੀ ਪਤਾ ਮੈਂ ਕੌਣ ਆ? ਹਾਂ, ਕਿਸੇ ਨੂੰ ਪਤਾ ਹੀ ਨਹੀਂ। ਉਹ ਵੱਡੀ ਦੁਨੀਆ। ਮੈਨੂੰ ਹੀ ਲੋਕੀ ਦੱਸ ਰਹੇ ਹੁੰਦੇ ਆ ਬਿਲਡਿੰਗ ਦੇਖੋ, ਇਹ ਬਿਲਡਿੰਗ। ਇਹਦੇ ਨਾਲ ਮੈਂ ਫਿਰਦਾ ਰਿਹਾ, ਮੈਨੂੰ ਦੱਸੀ ਜਾ ਰਿਹਾ ਇਹ ਬਿਲਡਿੰਗ ਦੇਖੋ। ਇਹਨੂੰ ਹੁਣ ਮੈਂ ਇਹਨੂੰ ਕੀ ਦੱਸਾਂ? ਏਡੀ ਹੁੰਦੀ ਸੀ ਕਿ ਉਹ ਮੇਰੇ ਪੜਦਾਦਾ ਜੀ ਨੇ ਸੱਖਰ ਕੈਂਚੀ ਪੁੱਲ ਬਣਾਇਆ ਸੀ। ਕੈਂਚੀ ਪੁੱਲ ਨਹੀਂ ਸੀ, ਸੱਖਰ ਪਾਕਿਸਤਾਨ। ਮੇਰੇ ਪੜਦਾਦਾ ਜੀ ਨੇ ਬਣਾਇਆ ਸੀ। ਉਹ ਕਿਦਾਂ? ਉਹਦੀ ਕੋਈ ਹਿਸਟਰੀ ਹੈ ਪਤਾ? ਕੋਈ ਕੈਂਚੀ ਪੁੱਲ ਖੁੱਲਦਾ ਬੰਦ ਹੁੰਦਾ ਸੀ, ਇੰਜ ਸੀ ਨਾ ਉਹ। ਹੁਣ ਤੇ ਉਹ ਨਹੀਂ, ਖਲਦੇ ਬਹੁਤ ਪੁਰਾਣਾ ਹੋ ਗਿਆ, ਜ਼ਈਫ ਹੋ ਗਿਆ। ਉਹ ਇੰਜ ਖੁੱਲਦਾ ਬੰਦ ਹੁੰਦਾ ਸੀ, ਡਬਲ ਇੰਜ ਹੁੰਦਾ ਸੀ। ਹੁਣ ਵਫਾਤ ਪਾ ਗਿਆ। ਨਹੀਂ ਹੁਣ ਤੇ ਬਹੁਤ ਖਸਤਾ ਹਾਲਤ ਹੋ ਗਿਆ।
ਦੁਬਾਰਾ ਉਹਨਾਂ ਨੇ ਪੈਸੇ ਨਹੀਂ ਲਾਏ, ਨਾਲੇ ਪੜਦਾਦਾ ਜੀ ਵੀ ਫੌਤ ਹੋ ਗਏ, ਪਿੱਛੋਂ ਕੌਣ ਕੱਖ ਵੀ ਨਹੀਂ ਆ। ਓਏ ਹੋਏ ਨਹੀਂ ਤੇ ਹੁਣ ਕੋਈ ਨਵਾਂ ਕੋਈ ਸ਼ੈ ਕੋਈ ਨਵਾਂ ਪ੍ਰੋਜੈਕਟ ਕੋਈ ਯਾਰ ਮੈਂ ਉਹ ਮਿਸਤਰੀ, ਕੁਝ ਲੋਕ ਐਸੇ ਹੁੰਦੇ ਨੇ ਉਸਤਾਦ ਜੀ ਜਿਹੜੇ ਕਿਸੇ ਦੇ ਕਿਸੇ ਚੀਜ਼ ਨੂੰ ਮਸ਼ਵਰਾ ਦੇਣ ਨੂੰ ਸੋਨਾ ਹੋ ਜਾਂਦੀ ਆ, ਆਪਣੀ ਸੋਨੇ ਨੂੰ ਵੀ ਹੱਥ ਪਾਉਣ ਮਿੱਟੀ ਹੋ ਜਾਂਦੀ। ਹਾਂ ਮੇਰੇ ਉਹ ਮੁਕੱਦਰ ਨੇ, ਮੈਂ ਆਪਣੇ ਵਾਸਤੇ ਕੁਝ ਨਹੀਂ ਕਰਦਾ, ਮੇਰਾ ਫੈਜ਼ ਦੂਜਿਆਂ ਲਈ ਹੈ। ਵੀ ਹੈ ਤੁਸੀਂ ਬਣੇ ਦੂਸਰੇ ਬੜੇ ਹੀ ਦੂਸਰੇ, ਮੈਂ ਖਿਦਮਤ ਬਿਲਡਿੰਗ ਕਰ ਰਿਹਾ ਖਿਦਮਤ ਬੁਰਜ ਹਾਂ ਬੁਰਜ। ਅੱਛਾ ਓਏ ਹੋਏ ਮੈਂ ਕਿਹਾ ਪੂਰੇ ਮੈਂ ਐਸੀ ਬਿਲਡਿੰਗ ਬਣਾ ਦਿਆਂਗਾ ਪੂਰੇ ਦੁਬਈ ਚ ਪਾਨ ਖਾ ਕੇ ਲੋਕੀ ਬੁਰਜ ਬੁਰਜ ਕਰਦੇ ਫਿਰਨਗੇ ਸੜਕਾਂ ਤੇ ਅੱਜ ਵੇਲਾ ਲੋਕੀ ਕਰ ਰਹੇ ਨੇ ਪੂਰੀ ਦੁਨੀਆ 'ਚ ਬੁਰਜ 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 ਖਲੀਫਾ। ਚਲੋ ਯਾਰ ਚੱਲੀਏ ਨਾਜ਼ਰੀਨ, ਤੁਹਾਨੂੰ ਤੁਸੀਂ ਵੀ ਅੱਗੇ ਨਾ ਗੱਲ ਕਰਨਾ ਕਿਸੇ ਨਾਲ, ਬਸ ਇੱਥੇ ਮਿੱਟੀ ਪਾ ਦਿਓ। ਪਤਾ ਕੀ ਇਹ ਅਸੀਂ ਆਪਸ ਦੀ ਗੱਲ ਆ ਅਸੀਂ ਆ ਬੈਠੇ ਆ ਫਿੱਲੀ ਚਾਏ ਯਾਰ, ਆ ਫਿੱਲੀ ਤੁਸੀਂ ਕਦੀ ਫਿੱਲੀ ਚੂਹੇ ਵਾਲੇ ਕਾਰਟੂਨ ਦੇਖੇ? ਦਿੱਲੀ ਚੂਹੇ ਆ ਫਿੱਲੀ ਚੂਹੇ ਵਾਲੇ ਕਾਰਟੂਨ ਦੇਖੇ ਤੁਸੀਂ ਕਦੀ? ਸਿਆਣੇ ਕਹਿੰਦੇ ਨੇ ਮੇਰਾ ਬਾਬਾ ਜੀ ਇੱਕ ਅਸੂਲ ਆ, ਮੈਂ ਕਦੀ ਫਿੱਲੀ ਜਗ੍ਹਾ ਤੇ ਪੈਰ ਨਹੀਂ ਰੱਖਿਆ ਨਾ। ਇਹ ਤੇ ਇਸ ਫਿਲਮ ਦੇ ਮੁਕੱਦਰ ਖੁੱਲ ਗਏ। ਹਾਂ ਫਿੱਲੀ ਜਾਣ ਦੁੱਖ ਲੱਖ ਤੇ ਕਰੋੜ ਵੇ, ਕੀ ਯਾਦ ਕਰਾਤਾ ਬੈਰੀ ਯਾਦ ਨਾ, ਵੱਖੀ ਭਰਨੇ ਜਾਂਦਾ ਹੁੰਦਾ ਸੀ, ਇਹ ਮੈਂ ਸਿੱਧਾ ਕਰਾਇਆ। ਉਹ ਮੈਂ ਕਿਹਾ ਮਰੋ ਇਹਦੇ ਚੁੰਝ ਅੱਗੇ ਨੂੰ ਕਰੋ, ਮਤਲਬ ਵੱਖੀ ਭਰਨੇ ਜਾ ਕੇ ਨਾ ਇੰਜ ਜਾ ਰਿਹਾ ਹੁੰਦਾ ਸੀ। ਅੱਛਾ ਕਿ ਐਸਾ ਸਿੱਧਾ ਕਰਾਇਆ ਕਿ ਹੁਣ ਬੱਕੀ ਭਰਨੇ ਚਲਾਨ ਵੀ ਤਾਂ ਨਹੀਂ ਚੱਲਦਾ, ਸਿਰ ਫਾੜ ਕੇ ਬਹਿ ਗਏ। ਸਾਡੀ ਐਕਸਪੀਰੀਅੰਸ ਡਾਇਰੈਕਸ਼ਨ ਦਿੱਤੀ ਹੈ ਡਾਇਰੈਕਸ਼ਨ ਦੇ ਭਾਜਨ ਇਹ ਡਾਇਰੈਕਸ਼ਨ ਇਹੀ ਤਾਂ ਕੰਮ ਆ, ਗੱਲ ਆ ਇਹੀ ਕੰਮ ਹੁੰਦਾ ਕਿ ਯਾਰ ਇਹ ਇੱਥੇ ਕਰ ਦਿਓ ਇੱਥੇ ਕਰ ਦਿਓ ਬਸ। ਇਹੀ ਫੁੱਲ ਓਏ ਓਏ ਸਾਡੇ ਵਾਸਤੇ ਇਹੀ ਸਮਾਂ ਲੱਗ ਇਹ 7 ਰਿਆਸਤਾਂ ਲਹਿਦਾ ਹੁੰਦੀਆਂ ਸੀ, ਮਸ਼ਰਕ ਮਗਰਬ ਸ਼ਮਾਲ ਸ਼ਾਰਜਾ ਜਨੂਬ ਦੁਬਈ ਅਬੂ ਧਾਬੀ। ਹਾਂ ਅੱਛਾ ਭਾਜਨ ਮੈਂ ਇਹ 7 ਰਿਆਸਤਾਂ ਸੀ, ਕਲੀਆਂ ਇਹ ਲਹਿਦਾ ਸੀ, ਆਪਣੇ ਆਪਣੇ ਲਹਿਦਾ ਅਸੂਲ, ਲਹਿਦਾ ਪੈਸੇ, ਲਹਿਦਾ ਸਿੱਕੇ। ਲੈਦਾ ਦੇ ਕਾਨੂੰਨ ਤੇ ਹਾਂ ਮੈਂ ਕਿਹਾ ਯਾਰ ਇਕੱਠੀਆਂ ਕਰੋ, ਇੱਕੋ ਜਗ੍ਹਾ ਤੇ ਕਿਉਂ ਨਹੀਂ ਇਕੱਠੀਆਂ ਰਹਿੰਦੀਆਂ? ਹਾਂ ਮੈਂ ਕਿਹਾ ਯਾਰ ਗੱਲ ਤੇ ਸਹੀ ਆ। ਮੈਂ ਕਿਹਾ 6-7 ਵਾਲਿਆਂ ਨੂੰ ਬੁਲਾ ਕੇ ਇਕੱਠਾ ਕਰੋ ਰਿਆਸਤਾਂ ਨੂੰ, ਸਾਰਿਆਂ ਨੂੰ ਬੈਠਕ ਕਰਾਓ, ਮੁਲਾਕਾਤ ਕਰਾਓ ਮੇਰੀ। ਮੈਂ ਉਹਨਾਂ ਨੂੰ ਸਮਝਾਉਣਾ, ਉਹ ਬਹਿ ਕੇ ਉਹਨਾਂ ਨੇ ਕਿਹਾ ਜੀ ਜਾਨੀ ਭਾਈ। ਮੈਂ ਕਿਹਾ ਯਾਰ ਦੇਖੋ ਇਹ ਹੁੰਦਾ ਛੋਟੀਆਂ ਰਿਆਸਤਾਂ, ਪੈਸੇ ਲਹਿਦਾ, ਤੁਹਾਡੇ ਸਿੱਕੇ ਲਹਿਦਾ, ਖਰਚੇ ਲਹਿਦਾ, ਇੱਕੋ ਹੀ ਕਰ ਲਓ, ਇਕੱਠੀਆਂ ਲੈ ਇਕੱਠੀਆਂ ਇੱਕੋ ਹੀ ਮੁਲਕ ਬਣਾਓ, ਰਿਆਸਤਾਂ ਲਹਿਦਾ ਕਰ ਲਓ ਜਿਵੇਂ ਸੂਬੇ ਹੁੰਦੇ ਆ। ਘਰ 'ਚ ਕਮਰੇ ਹੁੰਦੇ ਜਿਵੇਂ। ਹਾਂ ਉਹਨਾਂ ਦੀ ਸਮਝ 'ਚ ਗੱਲ ਆ ਗਈ, ਉਹਨਾਂ ਨੇ ਆਪਸ 'ਚ ਮਸ਼ਵਰਾ ਕੀਤਾ, ਉਹਨਾਂ ਨੇ ਕਿਹਾ ਡਨ ਹੋ ਗਿਆ ਜਾਨੀ ਭਾਈ ਅਸੀਂ ਨਹੀਂ ਕਰਨਾ, ਅਸੀਂ ਇੱਦਾਂ ਹੀ ਰੱਖਣਾ। ਮਤਲਬ ਸਾਰਾ ਕਮਾਲ, ਮਤਲਬ ਮੈਂ ਕਿਹਾ ਅੱਜ ਨਹੀਂ, ਕੱਲ ਨਹੀਂ, ਪਰਸੋਂ ਨਹੀਂ, ਯਾਦ ਕਰੋ, ਤੁਹਾਨੂੰ ਇੱਕ ਟਾਈਮ ਆਏਗਾ ਹੋਣਾ ਪਏਗਾ ਕਿ ਤੁਹਾਨੂੰ ਹੋਣਾ ਪਏਗਾ। ਔਰ ਅੱਜ ਤੂੰ ਦੇਖ ਲਾ 7 ਹੋ ਗਿਆ, ਲੇਕਿਨ ਉਹਨਾਂ ਨੇ ਕਿਸੇ ਨੂੰ ਨਹੀਂ ਦੱਸਣਾ ਕਿ ਸਾਨੂੰ ਮਸ਼ਵਰਾ ਕਿਨੇ ਦਿੱਤਾ। ਉਸੋਂ ਪਹਿਲੀ ਸੋਚ ਕਿਨੇ ਦਿੱਤੀ? ਆ ਫਿੱਲੀ ਵਾਲੇ ਮੇਰੇ ਹਾਲ ਚੱਲੇ ਨੇ, ਚਲੀਏ ਫਿਰ, ਹਾਂ ਚਲੋ ਅੱਲਾ ਖੈਰ ਕਰੇ। ਲੋ ਜੀ ਕੋਈ ਨਵਾਂ ਪ੍ਰੋਜੈਕਟ ਦੇਖਦੇ ਓਕੇ 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 ਜੀ।